ਸਿਆਣੇ ਆਂਦੇ ਨੇ ਕਿ ਮੁਫਤ ਦੀ ਮੱਤ ਕੋਈ ਕੋਈ ਲੈਂਦਾ ਤੇ ਨਾਲੇ ਮੱਤ ਇੱਕ ਐਸੀ ਚੀਜ਼ ਹੈ ਕਿ ਜਿਹਨੂੰ ਜ਼ਰੂਰਤ ਹੁੰਦੀ ਹੈ ਉਹ ਲੈਣ ਵਾਸਤੇ ਨੂੰ ਤਿਆਰ ਨਹੀਂ ਹੁੰਦਾ। ਆਂਦੇ ਨੇ ਕਿ ਇੱਕ ਮੁੰਡਾ ਕਿਸੇ ਨਾਲ ਲੜ ਪਿਆ ਤੇ ਲੜ ਕੇ ਤੇ ਗੁੱਸੇ ਦਾ ਭਰਿਆ ਹੋਇਆ ਕਿਸੇ ਦੇ ਕੋਲ ਗਿਆ, ਕਹਿਣ ਲੱਗਾ ਕਿ ਚਾਚਾ ਮੈਨੂੰ ਬੰਦੂਕ ਦਿਓ। ਚਲੋ ਉਹਨਾਂ ਦੇ ਕੋਲ ਹੈਗੀ ਸੀ, ਉਹਨਾਂ ਨੇ ਚੁੱਕ ਕੇ ਲਿਆ ਕੇ ਦੇ ਸਾਹਮਣੇ ਰੱਖ ਦਿੱਤੀ ਕਿ ਲੈ ਵੀ ਬੱਚਿਆ। ਤੇ ਕਹਿਣ ਲੱਗਾ ਕਿ ਇਹਦੀ ਮਾਰ ਕਿੰਨੀ ਕੁ ਹੈ। ਚਾਚੇ ਨੇ ਦੱਸਿਆ ਕਿ ਪੁੱਤਰ 1 ਕਿੱਲਾ ਅੱਗੇ ਤੇ 10 ਕਿੱਲੇ ਪਿੱਛੇ। ਕਹਿਣ ਲੱਗਾ ਕਿ ਮੈਨੂੰ ਕੋਈ ਸਮਝ ਨਹੀਂ ਲੱਗੀ। ਕਹਿਣ ਲੱਗੇ ਕਿ ਪੁੱਤਰ ਇੱਕ ਵਾਰੀ ਚਲਾ ਲਈਏ ਨਾ ਤੇ 10 ਕਿੱਲੇ ਵਿਕ ਜਾਂਦੇ ਨੇ, ਤੇ ਲੈ ਬੰਦੂਕ ਤੂੰ ਵੀ ਲੈ ਜਾ, ਤੇ ਇੱਕ ਹੀ ਸਾਡੇ ਕੋਲ ਇਹਦੀ ਕਾਰਤੂਸ ਹੈ। ਕਹਿਣ ਲੱਗਾ ਕਿ ਸਿਰਫ ਇੱਕ ਹੀ ਤੁਹਾਡੇ ਕੋਲ ਕਾਰਤੂਸ? ਕਹਿਣ ਲੱਗੇ ਕਿ ਹਾਂ, ਅਸੀਂ ਵੀ ਇੱਕ ਵਾਰੀ ਇੱਕ ਕਾਰਤੂਸ ਚਲਾ ਬੈਠੇ ਹਾਂ ਤੇ ਅੱਜ ਤੱਕ ਭੁਗਤ ਰਹੇ ਹਾਂ, ਤੇ ਮੈਂ ਤਾਂ ਤੈਨੂੰ ਆਨਾ ਕਿ ਇਹਨੂੰ ਇੱਥੇ ਹੀ ਰਹਿਣ ਦੇ ਤੇ ਚੰਗਾ ਹੈ, ਕਿਉਂਕਿ ਬੰਦੂਕਾਂ ਦੇ ਭਾਰ ਚੁੱਕਣੇ ਆਸਾਨ ਕੰਮ ਨਹੀਂ। ਗੱਲ ਸੁਣਾਉਣ ਦਾ ਮਕਸਦ ਇਹ ਹੈ ਕਿ ਅੱਜ ਕੱਲ੍ਹ ਸਾਡੀ ਨੌਜਵਾਨ ਨਸਲ ਜਿਹੜੇ ਪੰਜਾਬੀ ਗਾਣੇ ਸੁਣ ਕੇ ਤੇ ਸਮਝਦੀ ਹੈ ਕਿ ਸਿਰਫ ਬੰਦੂਕਾਂ ਚੁੱਕਣਾ, ਅਸਲੇ ਦੀ ਨੁਮਾਇਸ਼ ਕਰਨਾ ਤੇ ਸ਼ੀਸ਼ੇ ਪੀ ਕੇ ਨੁਮਾਇਸ਼ ਕਰਨਾ, ਇਹੀ ਸਿਰਫ ਮਰਦਾਨਗੀ ਹੈ। ਵੀਰ ਸੋਹਣਿਓ, ਅਸਲ ਦੇ ਵਿੱਚ ਇਹ ਮਰਦਾਨਗੀ ਨਹੀਂ ਬਲਕਿ ਜ਼ਿਲਤ ਤੇ ਰੁਸਵਾਈ ਦਾ ਰਸਤਾ ਹੈ। ਕਦੀ ਵੀ ਜਜ਼ਬਾਤੀ ਫੈਸਲਾ ਨਾ ਕਰਿਓ, ਕਿਉਂਕਿ ਮਾਵਾਂ ਪੁੱਤਰ ਬੜੇ ਔਖੇ ਪਾਲਦੀਆਂ ਨੇ ਤੇ ਹਰ ਕਿਸੇ ਨੂੰ ਜੀਣ ਦਾ ਹੱਕ ਹੈ, ਤੇ ਜੀਣ ਦਿਓ ਤੇ ਖੁਦ ਵੀ ਜਿਓ। ਹਜ਼ੂਰ ਨੇ ਵੀ ਫਰਮਾਇਆ ਕਿ ਅਸਲ ਪਹਿਲਵਾਨ ਤੇ ਅਸਲ ਬਹਾਦਰ ਉਹ ਹੈ ਜਿਹੜਾ ਬੰਦਾ ਆਪਣੇ ਗੁੱਸੇ ਤੇ ਕਾਬੂ ਪਾ ਲੈਂਦਾ ਹੈ। ਗੁੱਸੇ ਤੇ ਕਾਬੂ ਪਾਓ ਤੇ ਖੁਦ ਵੀ ਜੀਓ ਤੇ ਦੂਸਰਿਆਂ ਨੂੰ ਜੀਣ ਦਾ ਮੌਕਾ ਦਿਓ।